ਮੈਨੂੰ ਇਹ ਦੱਸੋ ਕਿ ਪਾਕਿਸਤਾਨ ਨੂੰ ਹੁਣ 1 ਅਰਬ 30 ਕਰੋੜ ਡਾਲਰ ਦੀ ਜਿਹੜੀ ਕਿਸ਼ਤ ਹੈ ਉਹ ਮਿਲ ਗਈ ਹੈ, ਇਹਦੇ ਨਾਲ ਮੈਸ਼ਤ ਜਿਹੜੀ ਹੈ ਉਹ ਕਿੰਨੀ ਬਿਹਤਰ ਹੋ ਸਕਦੀ ਹੈ? ਵੇਖੋ ਜੀ, ਗੱਲ ਇਹ ਹੈ ਕਿ ਜਿਹੜੀ ਹੁਣ ਸਾਨੂੰ ਕਿਸ਼ਤਾਂ ਦਿੱਤੀ ਹੈ, ਇਹ ਸਾਡੇ ਵਾਸਤੇ ਇੱਕ ਅੱਛਾ ਸ਼ਗੂਨ ਇਸ ਵਾਸਤੇ ਸਾਬਤ ਹੋ ਸਕਦੀ ਹੈ ਕਿ ਜਿਹੜੀ ਸਾਡੀ ਮੰਡੀ ਵਿੱਚ ਥੋੜੀ ਬਹੁਤੀ ਬੇਯਕੀਨੀ ਪਾਈ ਜਾਂਦੀ ਸੀ, ਉਹਨੂੰ ਬੜੀ ਹੱਦ ਤੱਕ ਕਮ ਕਰ ਦੇਗੀ। ਔਰ ਜਿਹੜੀ ਸਾਡੀ ਕਰੰਸੀ ਹੈ ਜਾਂ ਜਿਹੜੀ ਸਾਡੀ ਪੈਸੇ ਨੇ, ਉਹਨਾਂ ਦੀ ਜਿਹੜੀ ਕੀਮਤ ਹੈ ਉਹਨੂੰ ਸਟੇਬਲਾਈਜ਼ ਵੀ ਕਰ ਦੇਗੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਨਾਲ ਦਰਦੇ ਸਾਡੇ ਮੁਲਕ ਦੇ ਵਿੱਚ ਕੋਈ ਦੂਸਰੇ ਮੁਲਕਾਂ ਤੋਂ ਜਾਂ ਕੋਈ ਪਾਕਿਸਤਾਨੀ ਵੀ ਜਿਹੜੇ ਨੇ ਕੋਈ ਇਨਵੈਸਟ ਕਰਨਾ ਚਾਹੁੰਦੇ ਸਨ, ਆਪਣੇ ਪੈਸੇ ਤੇ ਲਿਆਉਣਾ ਚਾਹੁੰਦੇ ਸਨ, ਇੱਥੇ ਕੋਈ ਇੰਡਸਟਰੀ ਲਾਉਣਾ ਚਾਹੁੰਦੇ ਸਨ, ਉਹਨਾਂ ਨੂੰ ਵੀ ਹੌਸਲਾ ਮਿਲੇਗਾ ਕਿ ਪਾਕਿਸਤਾਨ ਦੀ ਜਿਹੜੀ ਇਕਾਨਮੀ ਹੈ ਉਹ ਸਹੀ ਤੇ ਬਣੇ ਜਾ ਰਹੀ ਹੈ। ਇਹਦੇ ਵਾਸਤੇ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈਗੀ। ਤੇ ਇਹਦਾ ਲੱਗਦਾ ਹੈ ਕਿ ਅਗਰ ਗਵਰਨਮੈਂਟ ਅੱਛੇ ਤਰੀਕੇ ਨਾਲ ਕੰਮ ਕਰਦੀ ਰਹੀ ਤੇ ਇਹ ਵੀ ਉਮੀਦ ਇਹ ਕੀਤੀ ਜਾਂਦੀ ਹੈ ਕਿ ਇਹਦੇ ਬਾਅਦ ਪਾਕਿਸਤਾਨ ਦੇ ਵਿੱਚ ਕੋਈ ਇਨਵੈਸਟਮੈਂਟ ਆਉਣ ਦਾ ਵੀ ਕੋਈ ਮੌਕਾ ਬਣ ਜਾਊ। ਇਹ ਰਾਮੇ ਸਾਹਿਬ ਵੈਸੇ ਮੌਕਾ ਤਾਂ ਬਣ ਰਿਹਾ ਇਨਵੈਸਟਮੈਂਟ ਦਾ। ਆ ਜਿੰਨੇ ਲੋਕ ਹੈਗੇ ਨੇ ਉਹ ਤਾਂ ਬਾਹਰ ਦੇ ਮੁਲਕਾਂ 'ਚ ਭੱਜੀ ਜਾਂਦੇ ਆ ਜੇ ਪਾਕਿਸਤਾਨ 'ਚ ਇੰਨੀ ਇਨਵੈਸਟਮੈਂਟ ਹੋਵੇ ਤਾਂ। ਮਤਲਬ ਹੁਕੂਮਤ ਤਾਂ ਵੈਸੇ ਓਕੇ ਦੀ ਰਿਪੋਰਟ ਦੇ ਦਿੰਦੀ ਹੈ ਤੇ ਲੇਕਿਨ ਵੈਸੇ ਹਾਲਾਤ ਹਕੀਕਤ ਦੇ ਵਿੱਚ ਜਿਹੜਾ ਨਾ ਉਹ ਕੁਝ ਨਜ਼ਰ ਨਹੀਂ ਆਉਂਦੇ। ਵੈਸੇ ਦੇਖੋ ਉਹ ਜਿਹੜੀ ਤੁਸੀਂ ਜਿਹੜੀ ਗੱਲ ਕਰਦੇ ਪਏ ਹੋ ਨਾ, ਉਹ ਹੋਰ ਗੱਲ ਹੈ। ਉਹਦੀ ਗੱਲ ਇਹ ਹੈ ਕਿ ਤੁਸੀਂ ਮੈਨੂੰ ਪੁੱਛਿਆ ਸੀ ਕਿ ਇਹਦੇ ਨਾਲ ਕੀ ਹੋ ਸਕਦਾ ਹੈ। ਉਹ ਤੁਹਾਨੂੰ ਮੈਂ ਗੱਲ ਦੱਸਦਾ ਪਿਆ ਕਿ ਇਹਦੇ ਨਾਲ ਸਾਨੂੰ ਜਿਹੜੇ ਇੱਕ ਅਰਬ ਤੇ 30 ਕਰੋੜ ਰੁਪਏ ਮਿਲੇ ਨੇ, ਇਹਦੇ ਨਾਲ ਕੀ ਬਣ ਸਕਦਾ ਹੈ, ਮੈਂ ਉਹਦੇ ਨਾਲ ਗੱਲ ਕਰਦਾ ਪਿਆ ਸੀ। ਬਾਕੀ ਜਿਹੜੀਆਂ ਗੱਲਾਂ ਨੇ ਕਿ ਲੋਕੀ ਬਾਹਰ ਭੱਜਦੇ ਨੇ, ਦੇਖੋ ਮੁਲਕਾਂ 'ਚ ਵੀ ਬਾਹਰ ਜਾਂਦੇ ਨੇ, ਹੋਰ ਮੁਲਕਾਂ 'ਚ ਵੀ ਜਾਂਦੇ ਨੇ। ਆਪ ਤੁਸੀਂ ਹੁਣ ਦੇਖੋ ਕਈ ਮੁਲਕ ਐਸੇ ਨੇ ਕਿ ਉਹਨਾਂ ਦੀ ਜਿਹੜੀ ਕਿ GDP ਦਾ ਬਹੁਤ ਵੱਡਾ ਹਿੱਸਾ ਹੈ ਉਹ ਆਉਂਦਾ ਹੀ ਬਾਹਰੋਂ ਨੇ, ਕਿ ਲੋਕ ਜੋ ਬਾਹਰੋਂ ਪੈਸੇ ਕਮਾ ਕੇ ਭੇਜਦੇ ਨੇ ਤਾਂ ਉਹਨਾਂ ਦੇ ਮੁਲਕ ਦੀ ਜਿਹੜੀ ਕਿ ਮੁਆਇਸ਼ਤ ਚੱਲਦੀ ਹੈ। ਦੂਸਰੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਸਿਰਫ ਇਹ ਪੈਸੇ ਆਉਣ ਦਾ ਮਸਲਾ ਨਹੀਂ ਹੈ, ਪਾਕਿਸਤਾਨ ਦੇ ਵਿੱਚ ਹੋਰ ਬੜੇ ਮਸਲੇ ਨੇ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਕੋਲੋਂ ਕਰਕੇ ਲੋਕ ਇੱਥੋਂ ਤੰਗ ਆ ਕੇ ਫਿਰ ਭੱਜ ਜਾਂਦੇ ਨੇ। ਮਤਲਬ ਤੁਸੀਂ ਹੁਣ ਗੱਲ ਕਰਦੇ ਹੋ ਕਿ ਲੋਕ ਭੱਜਦੇ ਨੇ, ਇੱਥੇ ਗਵਰਨੈਂਸ ਦਾ ਸਭ ਤੋਂ ਵੱਡਾ ਇਸ਼ੂ ਹੈ। ਹਕੂਮਤ ਕਿੱਦਾਂ ਕਰਨੀ ਹੈ ਕਿ ਇਹਦੇ ਵਿੱਚ ਜਿਹੜੇ ਮੁਖਤਲਿਫ ਗਵਰਨਮੈਂਟ ਦੇ ਜਿਹੜੇ ਹੁੰਦੇ ਨੇ ਅਦਾਰੇ ਹੁੰਦੇ ਨੇ, ਉਹ ਕਿਸ ਤਰ੍ਹਾਂ ਕੰਮ ਕਰਦੇ ਪਏ ਨੇ। ਉਹਨਾਂ ਮਤਲਬ ਪੁਲਿਸ ਕਿੱਦਾਂ ਕੰਮ ਕਰਦੀ ਹੈ ਤੁਹਾਡੀ। ਅੱਛਾ ਰਾਮੇ ਸਾਹਿਬ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਪਾਕਿਸਤਾਨ ਦੇ ਵੈਸੇ ਹਾਲਾਤ ਸਾਰਾ ਕੁਝ ਬਿਹਤਰ ਹੈ, ਪਾਣੀ ਦਾ ਨਿਜ਼ਾਮ, ਬਿਜਲੀ ਦਾ ਨਿਜ਼ਾਮ, ਗੈਸ ਦਾ ਨਿਜ਼ਾਮ ਆ। ਵੈਸੇ ਸਵੇਰੇ ਮੈਂ ਨਾਸ਼ਤਾ ਕਰਨ ਤੋਂ ਬਗੈਰ ਬੈਠੀ ਹਾਂ, ਗੈਸ ਨਹੀਂ ਹੈਗੀ ਸੀ, ਲੇਕਿਨ ਹੁਕੂਮਤ ਨੇ ਮੈਨੂੰ ਕਿਹਾ ਹੈ ਕਿ ਅਗਰ ਇੰਨੇ ਯੂਨਿਟ ਤੋਂ ਉੱਤੇ ਕੰਮ ਗਿਆ ਨਾ ਤੇ ਇੰਨਾ ਬਿੱਲ ਠੋਕਣਾ ਹੈ। ਅਸੀਂ ਮੈਂ ਨਾਸ਼ਤੇ ਤੋਂ ਬਗੈਰ ਬੈਠੀ ਹਾਂ। ਵੈਸੇ ਸਾਰਾ ਕੁਝ ਠੀਕ ਹੈ ਸਾਡਾ, ਲੇਕਿਨ ਅਦਾਰੇ ਨੇ ਠੀਕ ਹੈ ਤਾਂ ਕਰਕੇ ਦੁਨੀਆ ਬਾਹਰ ਭੱਜਦੀ ਹੈ। ਬਾਹਰ ਹਾਲੇ ਮੇਰਾ ਟੌਪਿਕ ਡਰਾਈਵ ਹੋ ਜਾਏਗਾ। ਮੈਨੂੰ ਇਹ ਦੱਸਿਓ ਕਿ IMF ਦੀ ਤਰਫੋਂ ਮੌਸਮੀਆਤੀ ਤਬਦੀਲੀਆਂ ਤੋਂ ਨਿਬੜਨ ਵਾਸਤੇ ਕਮ ਸੇ ਕਮ 20 ਕਰੋੜ ਡਾਲਰ ਉਹ ਵੀ ਦਿੱਤੇ ਗਏ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਮੌਸਮੀਆਤੀ ਤਬਦੀਲੀਆਂ ਤੋਂ ਨਿਬੜਨ ਵਾਸਤੇ ਕਾਫੀ ਨੇ? ਆਪਣੀਆਂ ਗੱਲਾਂ ਮੇਰੇ ਮੂੰਹ 'ਚ ਨਾ ਪਾਓ। ਮੈਂ ਇਹ ਗੱਲ ਨਹੀਂ ਕਹਿੰਦਾ ਪਿਆ ਕਿ ਜੇ ਸਾਰਾ ਕੁਝ ਠੀਕ ਨੇ ਤੇ ਲੋਕ ਵੈਸੇ ਹੀ ਭੱਜ ਰਹੇ ਨੇ। ਜਦੋਂ ਅਦਾਰੇ ਖਰਾਬ ਹੁੰਦੇ ਨੇ ਉਦੋਂ ਹੀ ਸਾਰਾ ਕੁਝ ਖਰਾਬ ਹੁੰਦਾ ਹੈ। ਤੁਹਾਨੂੰ ਅਗਰ ਗੈਸ ਕਿਹਨੇ ਦੇਣੀ ਹੈ, ਤੁਹਾਨੂੰ ਬਿਊਰੋਕ੍ਰੇਸੀ ਨੇ ਦੇਣੀ ਹੈ ਕਿ ਜਿਹਨਾਂ ਤੁਹਾਨੂੰ ਕੋਈ ਬਾਪ ਡਾਲਰ ਮੀਟਰ ਲਾ ਕੇ ਦੇਣਾ, ਉਹ ਬਿਊਰੋਕ੍ਰੇਸੀ ਸੌਰੀ ਗੈਸ ਵਾਲੇ ਮੀਟਰ ਲਾ ਕੇ ਦੇਣਾ। ਰਾਮੇ ਸਾਹਿਬ, ਮੈਂ ਕਹਿ ਰਹੀ ਹਾਂ ਕਿ ਜਿਹੜਾ 20 ਕਰੋੜ, ਰਾਮੇ ਸਾਹਿਬ ਮੇਰੀ ਗੱਲ ਸੁਣੋ ਨਾ, ਉਹ ਤੁਸੀਂ ਛੱਡ ਦਿਓ। ਮੇਰੀ ਗੱਲ ਕੀਤੀ ਹੈ, ਗੱਲ ਕਰਕੇ ਮੇਰੇ ਨਾਲ ਸਿਰਫ ਦੇਖੋ ਗੱਲ ਠੀਕ ਹੋ ਗਿਆ। ਅਸੀਂ ਮਾਫੀ ਮੰਗ ਲੈਂਦੇ ਨਾ। ਰਾਮੇ ਸਾਹਿਬ ਮੇਰੀ ਗੱਲ ਸੁਣੋ ਨਾ, ਇੱਧਰ ਸੁਣੋ ਨਾ। ਮੈਂ ਵੀ ਪ੍ਰੋਗਰਾਮ ਕਰਨ ਵਾਸਤੇ ਬੈਠੀ ਨਾ, ਅਸੀਂ ਵੀ ਤਾਂ ਗੱਲਾਂ ਕਰਨੀਆਂ, ਪੈਸੇ ਐਸੀ ਚੀਜ਼ ਦੇ ਮਿਲਦੇ ਆ। ਮੈਂ ਤੁਹਾਡੇ ਕੋਲੋਂ ਇਹ ਚੀਜ਼ ਪੁੱਛਿਆ ਹੈ ਕਿ ਜਿਹੜਾ 20 ਕਰੋੜ ਰੁਪਈਆ ਮੌਸਮੀਆਤੀ ਤਬਦੀਲੀਆਂ ਵਾਸਤੇ ਦਿੱਤਾ ਹੈ, ਉਹਦੇ ਕੀ ਅਸਰਾਤ ਹੋ ਸਕਦੇ ਹੈ? ਦੇਖੋ ਉਹਦੇ ਵਾਸਤੇ ਹੁਣ ਦੇਖਣਾ ਪਏਗਾ ਗਵਰਨਮੈਂਟ ਲਾਉਂਦੀ ਕਿੱਥੇ ਹੈ। ਕਿ ਗਵਰਨਮੈਂਟ ਦਾ ਦੇਖਣਾ ਕਿ ਗਵਰਨਮੈਂਟ ਤੁਸੀਂ ਦੇਖਿਆ ਹੋਗਾ ਕੋਈ 20-25 ਦਿਨ ਪਹਿਲੇ ਗਵਰਨਮੈਂਟ ਨੇ ਇੱਕ ਪਲਾਨ ਬਣਾ ਕੇ ਪੇਸ਼ ਕੀਤਾ ਸੀ ਲੋਕਾਂ ਨੂੰ ਕਿ ਆਇੰਦਾ ਸਾਲ ਜੋ ਆਏਗਾ, ਦੂਜਾ ਜਦੋਂ ਨਵਾਂ ਆਉਣ ਵਾਲਾ ਸਾਲ ਆਏਗਾ ਜਿਹਦੇ ਵਿੱਚ ਦੁਬਾਰਾ ਮੂਨਸੂਨ ਦੇ ਫਲੱਡ ਦੀ ਵਜ੍ਹਾ ਤੋਂ ਕੋਈ ਖਤਰਾਤ ਨੇ ਹੈਗੇ ਨੇ ਪਾਕਿਸਤਾਨ ਨੂੰ, ਉਹਦੇ ਵਾਸਤੇ ਇਹਨੇ ਮੁਖਤਲਿਫ ਕਿਸਮ ਦੇ ਪ੍ਰੋਗਰਾਮ ਬਣਾ ਕੇ ਪੇਸ਼ ਕੀਤੇ ਸੀ ਕਿ ਪਾਕਿਸਤਾਨ ਉਹ ਕੀ ਕਰੇਗਾ ਉਹਨਾਂ ਦੇ ਤਾਂ ਕਿ ਸਲਾਬ ਤੋਂ ਕਮ ਨੁਕਸਾਨ ਹੋਵੇ ਪਾਕਿਸਤਾਨ ਨੂੰ। ਪਾਕਿਸਤਾਨ ਉੱਥੇ ਲਾਏਗਾ ਪੈਸੇ। ਫਿਰ ਇਸ ਤੋਂ ਇਲਾਵਾ ਪਾਕਿਸਤਾਨ ਇੱਥੇ ਵੀ ਲਾ ਸਕਦਾ ਹੈ ਕਿ ਜਿਹੜੀ ਸਾਡੀ ਜ਼ਰਾਅਤ ਹੈ ਇਹਦੇ ਵਿੱਚ ਐਗਰੀਕਲਚਰ ਦਾ ਬਹੁਤ ਜ਼ਿਆਦਾ ਇੱਥੇ ਅਸਰ ਪੈ ਰਿਹਾ ਹੈ। ਉਹਨੂੰ ਅਸਰ ਰਿਵਾਜ ਘੱਟ ਕਰਨ ਵਾਸਤੇ ਸਾਨੂੰ ਮੁਖਤਲਿਫ ਤਰੀਕੇ ਚਾਹੀਦੇ ਨੇ। ਮਸਲਾ ਉਹਦੇ ਵਿੱਚ ਸਾਨੂੰ ਕੋਈ ਟੈਕਨੋਲੋਜੀ ਚਾਹੀਦੀ ਹੈ, ਸਾਨੂੰ ਕੋਈ ਨਵਾਂ ਬੀਜ ਚਾਹੀਦਾ ਹੈ, ਸਾਨੂੰ ਯਾਨੀ ਕਿ ਮੱਝਾਂ ਗਾਵਾਂ ਵਾਸਤੇ ਕੋਈ ਨਵੀਆਂ ਨਸਲਾਂ ਚਾਹੀਦੀਆਂ ਨੇ। ਇਹਨਾਂ ਸਾਰਿਆਂ ਦੇ ਵਿੱਚ ਉਹਨਾਂ ਦੇ ਮੁਖਤਲਿਫ ਕਿਸਮ ਦੇ ਇੱਕ ਪੈਕੇਜ ਆ ਰਿਹਾ, ਉਹਨਾਂ ਵਿੱਚ ਉਹਨਾਂ ਨੇ ਇਨਵੈਸਟ ਕਰਨਾ ਹੈ। ਮਗਰ ਸਭ ਤੋਂ ਵੱਡੀ ਗੱਲ ਕਰ ਰਹੇ ਨੇ ਕਿ ਜਿਹੜੇ ਕਿ ਯਾਨੀ ਕਿ IMF ਕਹਿੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਅਡਾਪਟੇਸ਼ਨ ਦੇ ਵੀ ਕੰਮ ਹੋਏ। ਮਸਲਨ ਕਿ ਜਿਹੜੀ ਕਲਾਈਮੇਟ ਚੇਂਜ ਦੀ ਵਜ੍ਹਾ ਤੋਂ ਤਬਦੀਲੀਆਂ ਆ ਗਈਆਂ ਨੇ, ਉਹਨਾਂ ਨਾਲ ਪਾਕਿਸਤਾਨੀ ਰਹਿਣਾ ਸਿੱਖਣ। ਕਿ ਯਾਨੀ ਕਿ ਜਿਸ ਤਰ੍ਹਾਂ ਹੁਣ ਤੁਹਾਨੂੰ ਮੈਂ ਗੱਲ ਕਰਦਾ ਆ ਰਿਹਾ ਕਿ ਨਵੇਂ ਬੀਜ ਬਣ ਜਾਣਗੇ ਜਾਂ ਨਵੀਆਂ ਨਸਲਾਂ ਬਣਾ ਦੇਣ ਮੱਝਾਂ ਗਾਵਾਂ ਦੀਆਂ। ਫਿਰ ਇਸੇ ਤਰ੍ਹਾਂ ਸਾਨੂੰ ਚਾਹੁੰਦਾ ਹੈ ਕਿ IMF ਚਾਹੁੰਦਾ ਹੈ
ਕਿ ਅਸੀਂ ਆਪਣੀ ਮਿਟੀਗੇਸ਼ਨ ਜਾਣੀ ਕਿ ਅਸੀਂ ਜਿਹੜੇ ਕਾਰਬਨ ਅਸੀਂ ਬਹੁਤ ਜ਼ਿਆਦਾ ਖਾਰਿਜ ਹੁੰਦੀ ਹੈ ਉਹਦੀ ਕੰਟਰੋਲ ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ, ਜਿਹਦੇ ਵਿੱਚ ਸਾਡਾ ਸਭ ਤੋਂ ਵੱਡਾ ਜਿਹੜਾ ਕਿ ਸਾਡਾ ਤਰੀਕਾ ਹੈ ਯਾਨੀ ਕਿ ਜ਼ਰੀਆ ਹੈ ਕਾਰਬਨ ਦੇ ਨਿਕਲਣ ਦਾ, ਉਹ ਮੱਝਾਂ ਗਾਵਾਂ ਨੇ ਕਿ ਜਿਨ੍ਹਾਂ ਵਿੱਚੋਂ ਯਾਨੀ ਕਿ ਅਸੀਂ ਕਹਿੰਦੇ ਗੋਬਰ ਦੇ ਵਿੱਚੋਂ ਜਾਂ ਇਹਨਾਂ ਤੋਂ ਜਿਹੜੇ ਨਿਕਲਦੇ ਨੇ ਮਥੇਨ ਗੈਸ ਕਹਿੰਦੇ ਨੇ, ਉੱਥੋਂ ਨਿਕਲਦਾ, ਉਹਨਾਂ ਦੀ ਯਾਨੀ ਕਿ ਬਰੀਡਿੰਗ ਤੇ ਕੰਮ ਕੀਤਾ ਜਾਏ। तो मुख्तलिफ चीज़ां ने जिन्हां ते काम कर सकती ने गवर्नमेंट। बिल्कुल सही। अच्छा मैनू ये दसो रामर साहब कि हुकूमत वास्ते सब तो वड्डा चैलेंज जिहड़ा ना वो एक टैक्स टारगेट है जिहड़ा कि हजे भी खसारे विच जा रहा है। सालाना टैक्स टारगेट घट होने के बावजूद इस महीने 300 जिहड़ा ना वो 300 तो लैके 360 अरब रुपए जिहड़ा रुपए है ना उहदी कमी का खदशा भी जाहिर किया गया। टैक्स टारगेट हासिल करना हुकूमत वास्ते क्यों एडा वड्डा चैलेंज बन गया? देखो सब तो पहले ਜਿਹੜੀ ਦੋ ਗੱਲਾਂ ਜ਼ਿਹਨ 'ਚ ਰੱਖੋ, ਜਦੋਂ ਤੁਹਾਡੇ ਮੁਲਕ ਦੀ ਇੰਡਸਟਰੀ ਚੱਲੇਗੀ ਉਦੋਂ ਤੁਹਾਡੇ ਕੋਲ ਟੈਕਸ ਇਕੱਠੇ ਕਰਨ ਦੇ ਜ਼ਿਆਦਾ ਯਾਨੀ ਕਿ ਰੈਵਨਿਊ ਹੋ ਸਕਦੇ ਨੇ। ਜਿਉਂ ਤੁਹਾਡੇ ਮੁਲਕ ਦੇ ਲੋਕਾਂ ਦੀ ਜਿਹੜੀ ਕਿ ਆਮਦਨ ਵੱਧਦੀ ਪਈ ਹੈ ਉਦੋਂ ਤੁਹਾਡੇ ਕੋਲ ਟੈਕਸ ਕਰਨ ਦੇ ਜ਼ਰਾ ਤਰੀਕੇ ਹੋ ਸਕਦੇ ਨੇ। ਮਗਰ ਅਗਰ ਤੁਸੀਂ ਇਹ ਸੋਚੋ ਕਿ ਸਿਰਫ ਟੈਕਸ ਦਾ ਯਾਨੀ ਕਿ ਉਹਦੀ ਸ਼ਰ੍ਹਾ ਵਧਾ ਕੇ ਜਾਂ ਟੈਕਸ ਦਾ ਰੇਟ ਵਧਾ ਕੇ ਕਹੋ ਜੀ ਕਿ ਅੱਜ 9% ਸੀ ਤੇ ਕੱਲ ਨੂੰ 20% ਕਰ ਦਿਓ ਜਾਂ ਹੋਰ ਟੈਕਸ ਵਧਾਉਂਦੇ ਜਾਓ, ਇਸ ਤਰ੍ਹਾਂ ਟੈਕਸ ਇਕੱਠਾ ਕਰਨ ਦੀ ਸ਼ਰ੍ਹਾ ਨਹੀਂ ਵੱਧਦੀ। ਮਤਲਬ ਹੁਣ ਤੁਸੀਂ ਦੇਖੋ ਨਾ ਕਿ ਇਹਦੇ ਨਾਲ ਹੁੰਦਾ ਕੀ ਹੈ, ਮਤਲਬ ਤੁਸੀਂ ਦੇਖਿਆ ਹੋਗਾ ਕੁਝ ਦਿਨ ਪਹਿਲੇ ਯਾਨੀ ਕਿ ਐਸਐਫਸੀ ਦੇ ਜਿਹੜੇ ਕਿ ਕੋਆਰਡੀਨੇਟਰ ਨੇ ਜਨਰਲ ਸਰਫਰਾਜ਼ ਸਾਹਿਬ, ਉਹਨਾਂ ਨੇ ਵੀ ਕਿਹਾ ਸੀ ਕਿ ਸਾਡਾ ਕਾਰਪੋਰੇਟ ਟੈਕਸ ਮਸਲਨ ਜਿਹੜਾ ਕਾਰਪੋਰੇਟ ਟੈਕਸ ਹੁੰਦਾ ਕਿ ਜਿਹੜਾ ਮਿਲਾਂ ਤੇ ਲੱਗਦਾ ਹੈ ਕਿ ਜਾਂ ਜਿਹੜੇ ਦੂਸਰੇ ਇੰਡਸਟਰੀ ਲੱਗਦਾ ਹੈ ਉਹ ਬਹੁਤ ਜ਼ਿਆਦਾ ਹੈ, ਜਿਹਦੀ ਵਜ੍ਹਾ ਤੋਂ ਲੋਕ ਪਾਕਿਸਤਾਨ ਦੇ ਵਿੱਚ ਮਿਲ ਲੋਨ ਤੋਂ ਭੱਜਦੇ ਨੇ। ਜਾਂ ਇਸ ਤਰ੍ਹਾਂ ਜੇ ਮਿਲ ਲੋਨ ਤੋਂ ਲੋਕ ਭੱਜਣਗੇ ਤਾਂ ਤੁਸੀਂ ਫਿਰ ਉੱਥੋਂ ਰੋਜ਼ਗਾਰ ਕਿੱਥੋਂ ਪੈਦਾ ਕਰੋਗੇ? ਅਗਰ ਰੋਜ਼ਗਾਰ ਮਿਲ ਲੋਨ ਤੋਂ ਵੀ ਜੇ ਮਿਲ ਵੀ ਗਈ ਇਹਦਾ ਮਤਲਬ ਹੈ ਤੁਹਾਡਾ ਟੈਕਸ ਦਾ ਜ਼ਰੀਆ ਗਿਆ। ਅਗਰ ਲੋਕਾਂ ਦਾ ਰੋਜ਼ਗਾਰ ਨਹੀਂ ਤੁਹਾਡਾ ਟੈਕਸ ਦਾ ਜ਼ਰੀਆ ਗਿਆ। ਇੱਕ ਗੱਲ। ਦੂਸਰੀ, ਅਗਰ ਚੰਦ ਲੋਕਾਂ ਦੇ ਲਾਈ ਜਾਓਗੇ ਤਾਂ ਫਿਰ ਵੀ ਟੈਕਸ ਨਹੀਂ ਵਧੇਗਾ ਕਿਉਂਕਿ ਲੋਕ ਤਾਂ ਫਿਰ ਹਟ ਜਾਣਗੇ। ਉਹ ਤਰੀਕੇ ਲੱਭਣਗੇ ਕਿ ਕਿਸ ਤਰ੍ਹਾਂ ਇਹਨੂੰ ਇਹ ਤੋਂ ਬਚਿਆ ਜਾਏ। ਇਹਨੂੰ ਫਿਰ ਹੁੰਦਾ ਹੈ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਲਾਉਂਦੇ ਹੋ, ਸਾਰਿਆਂ ਦੇ ਇਹਨੂੰ ਐਕਸਪੈਂਡ ਕਰਦੇ ਹੋ। ਪਾਕਿਸਤਾਨ 'ਚ ਆ ਰਹੀ ਜਿਹੜੇ ਇੰਡਾਇਰੈਕਟ ਟੈਕਸਸ ਨੇ ਉਹ ਤਾਂ ਹਰ ਬੰਦਾ ਦਿੰਦਾ ਪਿਆ ਹੈ। ਮਤਲਬ ਦੇਖੋ ਗਰੀਬ ਤਾਂ ਬਹੁਤੇ ਦਿੰਦੇ ਪਏ ਕਿ ਉਹ ਅਮੀਰ ਤੇ ਜਿਹੜੇ ਕਿ ਰੂਲਿੰਗ ਐਲੀਟ ਹੈ ਉਹ ਤਾਂ ਕੁਝ ਲੈ ਕੇ ਖਾਂਦੇ ਹੀ ਨਹੀਂ। ਉਹਨਾਂ ਦਾ ਸਾਰਾ ਕੁਝ ਮੁਲਕ ਦੇ ਜਿਹੜੇ ਕਿ ਆਵਾਮ ਤੋਂ ਉਹਨਾਂ ਤੋਂ ਕਢਾਉਂਦੇ ਨੇ। ਆਵਾਮ ਦਿੰਦਾ ਪਿਆ ਹੈ ਹਰ ਟੈਕਸ, ਸੇਲਸ ਟੈਕਸ ਤੇ ਟੈਕਸ ਦਿੰਦਾ, ਸੇਲ ਟੈਕਸ ਦੀ ਸ਼ਕਲ ਤੇ ਜਾਂ ਦੂਸਰੇ ਟੈਕਸਾਂ ਦੀ ਸ਼ਕਲ ਦਿੰਦਾ ਪਿਆ ਹੈ। ਫਿਰ ਦੂਸਰੀ ਗੱਲ ਇਹ ਜਿਹੜੀ ਹੈ ਕਿ ਜਿਹੜਾ ਹਕੂਮਤ ਨੂੰ ਅਸੀਂ ਬੜੀ ਦੇਰ ਤੋਂ ਪਿੱਟਦੇ ਪਏ ਹਾਂ ਕਿ ਕੋਈ ਵੀ ਜਿਹੜਾ ਮੁਲਕ ਹੁੰਦਾ ਹੈ ਉਹ ਸਿਰਫ ਟੈਕਸਾਂ ਤੇ ਨਹੀਂ ਚੱਲਦਾ। ਤੁਹਾਨੂੰ ਨਾਨ ਟੈਕਸ ਰੈਵਨਿਊ ਤੇ ਵੀ ਕੰਮ ਕਰਨਾ ਪੈਂਦਾ ਹੈ। ਤੁਸੀਂ ਦੁਨੀਆ ਦੀਆਂ ਮਿਸਾਲਾਂ ਦੇਖ ਲਓ ਨਾ, ਚਾਈਨਾ ਨੂੰ ਕਹਿੰਦੇ ਬਹੁਤ ਤਰੱਕੀ ਕੀਤੀ ਹੈ। ਚਾਈਨਾ ਦੇ ਜੀਡੀਪੀ ਵਿੱਚ ਹਾਲੇ ਵੀ 30% ਜਿਹੜਾ 30% ਤੋਂ 32% ਜਿਹੜਾ ਉਹਦੀ ਇਨਕਮ ਹੁੰਦੀ ਹੈ, ਰੈਵਨਿਊ ਆਉਂਦਾ ਹੈ, ਉਹ ਸਟੇਟ ਓਨ ਇੰਟਰਪ੍ਰਾਈਜ਼ਸ ਤੋਂ ਆਉਂਦਾ ਹੈ। ਟੈਕਸਾਂ ਦੀ ਗੱਲ ਤੋਂ ਬਾਅਦ 'ਚ ਨਾ ਉਹ ਸਟੇਟ ਓਨ ਇੰਟਰਪ੍ਰਾਈਜ਼ਾਂ 'ਚ ਆਉਂਦਾ ਹੈ। ਜਿਹਨੂੰ ਅਸੀਂ ਕਹਿੰਦੇ ਸਟੀਲ ਮਿਲ ਹੋ ਗਈ ਸਾਡੀ, ਜਾਂ ਜਿਸ ਤਰ੍ਹਾਂ PIA ਹੋ ਗਿਆ ਜਾਂ ਰੇਲਵੇ ਹੋ ਗਿਆ, ਜਿਹਨਾਂ ਇਹੋ ਜਿਹੀਆਂ ਕੰਪਨੀਆਂ ਨਾ ਚਾਈਨਾ ਦੀਆਂ, ਉਹਨਾਂ ਤੋਂ ਉਹਨਾਂ ਨੂੰ ਪੈਸਾ ਮਿਲਦਾ ਹੈ। ਔਰ ਪਾਕਿਸਤਾਨ 'ਚ ਹਾਲ ਦੇਖ ਲਓ, ਅਸੀਂ ਕੀਤਾ ਨਾ ਇਹਨਾਂ ਦਾ ਹਾਲ, ਤੇ ਉਹ ਤੋਂ ਕਹਿੰਦੇ ਨੇ ਵੇਚ ਦੋ, ਵੇਚਣਾ ਵੀ ਕੋਈ ਹਾਲ यानी मतलब चैलेंजेस ਦਾ ਸਾਹਮਣਾ ਹਜੇ ਵੀ ਜਿਹੜਾ ਨਾ ਉਹ ਕਰਨਾ ਪੈ ਰਿਹਾ ਹੈ। ਵੈਸੇ ਮੈਂ ਅਗਲਾ ਸਵਾਲ ਪੁੱਟ ਕਰਨਾ ਚਾਹਾਂਗੀ ਕਿਉਂਕਿ ਟਾਈਮ ਦੀ ਕਿੱਲਤ ਵੀ ਹੁੰਦੀ ਹੈ। ਸੈਲਾਬ ਦੀ ਜਿਹੜੀਆਂ ਤਬਾਹਕਾਰੀਆਂ ਨੇ ਉਹਨਾਂ ਦੇ ਬਾਵਜੂਦ IMF ਨੇ ਹਕੂਮਤੀ ਇਕਦਾਮਾਤ ਦੇ ਉੱਤੇ ਕਾਫੀ ਇਤਮਾਨਾਨ ਦਾ ਇਜ਼ਹਾਰ ਤਾਂ ਕੀਤਾ ਹੈ, ਲੇਕਿਨ ਨਾਲੋਂ ਨਾਲ ਉਹਨਾਂ ਨੇ ਡੂ ਮੋਰ ਦਾ ਮੁਤਾਲਬਾ ਵੀ ਕਰ ਦਿੱਤਾ ਹੈ। ਹਕੂਮਤ ਦੀ ਮਈਸ਼ਤ ਨੂੰ ਬਿਹਤਰ ਕਰਨ ਵਾਸਤੇ ਕੀ ਜਿਹੜਾ ਮਜ਼ੀਦ ਇਕਦਾਮਾਤ ਹੈ ਉਹ ਕਰਨ ਦੀ ਜ਼ਰੂਰਤ ਹੈ ਤਾਂ ਕਿ ਮਈਸ਼ਤ ਮਜ਼ੀਦ ਬਿਹਤਰ ਜਾ ਸਕੇ? ਸਭ ਤੋਂ ਵੱਡੀ ਗੱਲ ਇਹ ਹੈ